ਬਿਸਮਿल्लाहिर्रहमानिर्रहीम ਤੇ अस्सलाम वालेकुम। 11 ਸਤੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਕਾਊਂਟਡਾਊਨ ਹੈ। 79 ਦਿਨ ਰਹਿ ਗਏ ਨੇ 79 ਫੀਲਡ ਮਾਰਸ਼ਲ ਆਸਿਮ ਮੁਨੀਰ ਦੇ ਜਾਣ 'ਚ ਤੇ ਨਵੇਂ ਆਰਮੀ ਚੀਫ ਦੇ ਆਉਣ 'ਚ। ਲੇਕਿਨ ਤੁਹਾਨੂੰ ਪਤਾ ਹੈ ਕਿ ਇਸ ਵੇਲੇ ਮੁਕੰਮਲ ਕਿਸਮ ਦਾ ਇੱਕ ਟਾਕਰਾ ਪਿਆ ਹੋਇਆ ਹੈ ਔਰ ਜ਼ਾਹਿਰ ਹੈ ਥੱਲੇ ਆਉਣ ਵਾਲੇ ਨਵੇਂ ਜਰਨੈਲ ਜਿਹੜੇ ਨੇ ਉਹ ਵੀ ਚਾਹੁੰਦੇ ਨੇ ਵੀ ਅਸੀਂ ਆਰਮੀ ਚੀਫ ਬਣੀਏ। ਉਹ ਵੀ ਆਕੜਾਂ ਛਾਕੜਾਂ ਅੰਗੜਾਈਆਂ ਛੰਗੜਾਈਆਂ ਲੈ ਰਹੇ ਨੇ, ਉਹ ਵੀ ਤਿਆਰ ਤਿਉਰ ਹੋ ਰਹੇ ਨੇ, ਪੱਗਾਂ ਨੂੰ ਆਪਣਾ ਮੇਰਾ ਮਤਲਬ ਹੈ ਕਿ ਕਲਫ ਸ਼ਲਫ ਲਾ ਰਹੇ ਨੇ ਔਰ ਉਹ ਵੀ ਸੋਟੀਆਂ ਤੇ ਲਾਠੀਆਂ ਦੇ ਉੱਤੇ ਤੇਲ ਛੇਲ ਪਾ ਰਹੇ ਨੇ ਵੀ ਅਸੀਂ ਵੀ ਆਰਮੀ ਚੀਫ ਬਣ ਕੇ ਤੇ ਜਿਵੇਂ ਹਾਫਿਜ਼ ਜੀ ਨੇ ਤੁੰਨ ਕੇ ਰੱਖਿਆ ਅਸੀਂ ਵੀ ਤੁੰਨ ਕੇ ਰੱਖਣਾ। ਕੋਈ ਤੁਹਾਨੂੰ ਪਤਾ ਇੱਥੇ ਹਰ ਬੰਦੇ ਦਾ ਦਿਲ ਕਰਦਾ ਵੀ ਮੈਂ ਤੁੰਨ ਕੇ ਰੱਖਾਂ, ਲੇਕਿਨ ਬਹਰਹਾਲ ਹਾਫਿਜ਼ ਜੀ ਤੇ ਉਹਨਾਂ ਦੀਆਂ ਜਿਹੜੀਆਂ ਸਟ੍ਰੈਟਜੀਜ਼ ਨੇ, ਦੂਸਰੇ ਪਾਸੇ ਬਾਜੀ ਮਰੀਮ ਤੇ ਉਹਨਾਂ ਦੀਆਂ ਜਿਹੜੀਆਂ ਸਟ੍ਰੈਟਜੀਜ਼ ਨੇ ਉਹਨਾਂ ਨੇ ਪਾਕਿਸਤਾਨ ਦੇ ਗੁੱਜਰਾਂ ਨੂੰ ਤੁੰਨ ਕੇ ਰੱਖ ਦਿੱਤਾ। ਹੁਣ ਤੁਸੀਂ ਕਹੋਗੇ ਵੀ ਗੁੱਜਰ ਕਿੱਥੋਂ ਆ ਗਏ ਵਿੱਚ। ਪਹਿਲੀ ਖਬਰ ਜਨਾਬ ਗੁੱਜਰਾਂ ਦੇ ਬਾਰੇ ਹੈ ਤੇ ਜਾਪਾਨ ਵਾਲਿਆਂ ਦੇ ਬਾਰੇ ਹੈ। ਤੁਸੀਂ ਫਿਰ ਅਗਲੀ ਗੱਲ ਤੇ ਪਰੇਸ਼ਾਨ ਹੋ ਜਾਣਾ ਵੀ ਗੁੱਜਰ ਜਾਪਾਨ ਕਿੱਥੋਂ ਚਲੇ ਗਏ, ਗੁੱਜਰਾਂ ਦਾ ਕੀ ਲੈਣ ਦੇਣ ਹੈ। ਜਨਾਬ ਗੁੱਜਰ ਜਾਪਾਨ ਨਹੀਂ ਗਏ, ਪਰ ਜਾਪਾਨ ਗੁੱਜਰਾਂ ਵਾਸਤੇ ਪਾਕਿਸਤਾਨ ਆਇਆ ਸੀ ਤੇ ਜਿਹੜਾ ਕੰਮ ਹੋ ਗਿਆ ਹੈ, ਕੰਮ ਤੇ ਵੈਸੇ ਪਹਿਲਾਂ ਵੀ ਬੜੇ ਖਰਾਬ ਹੋਏ ਨੇ, ਲੇਕਿਨ ਗੁੱਜਰਾਂ ਵਾਸਤੇ ਇਸ ਤੋਂ ਭੈੜਾ ਕੰਮ, ਭੈੜੀ ਖਬਰ ਪਾਕਿਸਤਾਨ ਦੇ ਵਿੱਚ ਆ ਨਹੀਂ ਸਕਦੀ। ਖਬਰ ਇਹ ਹੈ ਕਿ ਜਾਪਾਨ ਦੀ ਮਾਰੂਫ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਯਾਮਾਹਾ, ਇਹ ਯਾਮਾਹਾ ਤੇ ਉਹਨੂੰ ਉਹਦਾ ਪੂਰਾ ਲਫ਼ਜ਼ ਹੈ ਲੇਕਿਨ ਪੰਜਾਬੀ 'ਚ ਅਸੀਂ ਪੰਜਾਬ 'ਚ ਉਹਨੂੰ ਯਾਮਾ ਹੀ ਕਹਿੰਦੇ ਹਾਂ। ਹਾ ਵਿੱਚੋਂ ਜਿਹੜਾ ਹਾ ਹਾਏ ਜਾਂ ਹਾ ਹੈ ਉਹ ਵਿੱਚੋਂ ਉਡਾ ਦਿੰਦੇ ਹਾਂ, ਕਿਉਂਕਿ ਹਾ ਤੇ ਹਾ ਜਾਂ ਹਾਏ ਜਿਹੜੀ ਹੈ ਉਹ ਤਾਂ ਹੁਣ ਗਰੀਬ ਦੀ ਨਿਕਲਣ ਡਈ ਹਰ ਸ਼ਹਿਰ 'ਚ, ਤੇ ਯਾਮਾ ਦੇ ਅਗਲੇ ਪਾਸੇ ਜਿਹੜਾ ਹਾ ਉਹ ਅਸੀਂ ਉਡਾ ਦਿੰਦੇ ਹਾਂ, ਕੱਲਾ ਯਾਮਾ ਹੀ ਰਹਿ ਜਾਂਦਾ। ਤੇ ਉਹ ਤੁਹਾਨੂੰ ਪਤਾ ਹੈ ਕਿ ਹੁਣ ਤੁਸੀਂ ਆਖਣਾ ਵੀ ਉਹ ਗੁੱਜਰਾਂ ਦੇ ਨਾਲ ਇਹਦਾ ਕੀ ਲੈਣ ਦੇਣ, ਉਹ ਦੱਸਣੇ ਤੁਹਾਨੂੰ। ਇਹ ਗੁੱਜਰਾਂ ਦੇ ਖਿਲਾਫ ਪਹਿਲੀ ਸਾਜ਼ਿਸ਼ ਨਹੀਂ ਜਿਹੜੀ ਪੰਜਾਬ ਆਪਣੀ ਪਾਕਿਸਤਾਨ ਦੀ ਰਿਆਸਤ ਨੇ ਕੀਤੀ ਹੈ। ਇਹ ਗੁੱਜਰਾਂ ਦੇ ਖਿਲਾਫ ਦੂਜਾ ਹਮਲਾ ਜਿਹੜਾ ਪਾਕਿਸਤਾਨ ਦੀ ਰਿਆਸਤ ਨੇ ਵੱਡਾ ਕੀਤਾ ਹੈ। ਇਸ ਤੋਂ ਪਹਿਲੇ ਚੇਤੇ ਕਰੋ ਕਿ 2 ਸਟ੍ਰੋਕ ਇੰਜਣ ਹੁੰਦਾ ਸੀ ਸੁਜ਼ੂਕੀ ਮੋਟਰਸਾਈਕਲ ਦਾ, ਤੇ ਉਹ ਚੰਗਾ ਦੁੱਧ ਖਿੱਚਦਾ ਸੀ, ਕਿਉਂਕਿ ਦੁੱਧ ਸਵੇਰੇ ਵੇਚਣ ਵਾਲੇ ਜਿਹੜੇ ਸਾਡੇ ਗੁੱਜਰ ਜਾਂ ਜੱਟ ਜਾਂ ਰਾਜਪੂਤ, ਸਾਰੀਆਂ ਕੌਮਾਂ ਹੀ ਦੁੱਧ ਵੇਚਦੀਆਂ ਨੇ, ਕੋਈ ਸਿਰਫ ਗੁੱਜਰਾਂ ਦੇ ਨਾ ਪਾ ਦਿਆ ਕਰੋ। ਜੱਟ ਵੀ ਬੜਾ ਦੁੱਧ ਵੇਚਦੇ ਨੇ, ਉਹਨਾਂ ਕੋਲ ਵੀ ਮੱਝਾਂ ਬੜੀਆਂ ਹੁੰਦੀਆਂ ਨੇ, ਲੇਕਿਨ ਗੁੱਜਰਾਂ ਦੇ ਕੋਲ ਕਿਉਂਕਿ ਜ਼ਿਆਦਾ ਮੱਝਾਂ ਹੁੰਦੀਆਂ ਨੇ, ਉਹ ਜ਼ਿਆਦਾ ਕੰਮ ਕਰਦੇ ਨੇ, ਲਾਹੌਰ ਦੇ ਇਰਦ ਗਿਰਦ ਗੁੱਜਰ ਜ਼ਿਆਦਾ ਨੇ, ਤੇ ਇਸ ਵਜ੍ਹਾ ਤੋਂ ਇਹ ਚੀਜ਼ ਉਹਨਾਂ ਦੇ ਨਾਲ ਐਸੋਸੀਏਟ ਕਰ ਦਿੱਤੀ ਗਈ ਹੈ। ਬਹਰਹਾਲ ਸੁਜ਼ੂਕੀ ਮੋਟਰਸਾਈਕਲ ਜਿਹੜਾ 2 ਸਟ੍ਰੋਕ ਹੁੰਦਾ ਸੀ, ਕੱਚਾ ਧੂੰਆਂ ਮਾਰਦਾ ਸੀ, ਉਹ ਪਾਕਿਸਤਾਨ ਦੇ ਵਿੱਚ 80 85 75 ਇਸ ਦਹਾਈ 'ਚ ਬੜਾ ਚੱਲਦਾ ਸੀ। ਰਿਆਸਤ ਪਾਕਿਸਤਾਨ ਨੇ ਪਹਿਲਾਂ ਤੇ ਸੁਜ਼ੂਕੀ ਦੀ ਢਿਬਰੀ ਟੈਟ ਕੀਤੀ ਤੇ ਇੱਥੇ ਉਹਨਾਂ ਦੇ ਮੋਟਰਸਾਈਕਲ ਆਣੇ ਬੰਦ ਹੋ ਗਏ। ਫਿਰ ਕਾਵਾਸਾਕੀ ਸ਼ੁਰੂ ਹੋਇਆ, ਚੇਤੇ ਕਰੋ, ਉਹ ਵੀ ਰਿਆਸਤ ਪਾਕਿਸਤਾਨ ਨੇ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਕਾਵਾਸਾਕੀ ਵੀ ਇੱਥੋਂ ਭੱਜ ਗਿਆ। ਉਸ ਤੋਂ ਬਾਅਦ ਯਾਮਾ ਆਇਆ, ਮੈਂ ਯਾਮਾਹਾ ਨਹੀਂ ਕਹਾਂਗਾ, ਯਾਮਾ ਆਇਆ। ਫਿਰ ਯਾਮੇ ਜਿਹੜੇ ਨੇ ਗੁੱਜਰਾਂ ਨੇ ਉਹ ਜਨਾਬ ਅਖੀਰ ਕਰ ਦਿੱਤੀ ਨਵੇਂ ਕਢਾਉਣ ਵਾਲੇ, ਤੇ ਯਾਮਾ ਤੁਹਾਨੂੰ ਪਤਾ 2 ਸਟ੍ਰੋਕ ਇੰਜਣ ਹੈ। ਹੋਂਡਾ ਦਾ 4 ਸਟ੍ਰੋਕ ਹੁੰਦਾ, ਮਤਲਬ ਕਿ ਹੋਂਡਾ ਧੂੰਆਂ ਛੂਆਂ ਨਹੀਂ ਮਾਰਦਾ, ਲੇਕਿਨ ਯਾਮਾ ਜਿਹੜਾ ਧੂੰਆਂ ਮਾਰਦਾ। ਤੇ ਜਿਸ ਵੇਲੇ ਗੁੱਜਰ ਬਹਿੰਦਾ ਮੋਟਰਸਾਈਕਲ ਦੇ ਉੱਤੇ ਪਿੱਛੇ ਵੀ ਬਲਟੋਏ ਰੱਖਦਾ, ਕੋਈ 4 ਮਣ ਦੁੱਧ ਮੋਟਰਸਾਈਕਲ ਤੇ ਲੱਦਦਾ, ਉਹਦੇ ਪਿਛਲੇ ਜਿਹੜੇ ਸ਼ੌਕ ਅਬਜ਼ਾਰਵਰ, ਅਸਲ ਲਫ਼ਜ਼ ਹੁੰਦਾ ਸ਼ੌਕ ਅਬਜ਼ਾਰਵਰ, ਮਤਲਬ ਕਿ ਜਿਹੜਾ ਸ਼ੌਕ ਨੂੰ ਅਬਜ਼ੌਰਬ ਕਰਦਾ, ਤੇ ਅਸੀਂ ਉਹਨੂੰ ਹੀ ਸ਼ੌਕ ਕਹਿ ਦਿੰਦੇ। ਪਾਕਿਸਤਾਨ 'ਚ ਵੀ ਵੈਸੇ ਸਿੱਧਾ ਹੀ ਕੰਮ ਹੈ, ਪੰਜਾਬੀ 'ਚ ਜਿੰਨੇ ਸ਼ੌਕਸ ਨੂੰ ਅਬਜ਼ੌਰਬ ਕਰਨਾ ਹੈ, ਮਤਲਬ ਆਪਣੇ ਅੰਦਰ ਅਬਜ਼ੌਰਬ ਕਰਨਾ, ਆਪਣੇ ਅੰਦਰ ਬਰਦਾਸ਼ਤ ਕਰਨਾ। ਜਿਵੇਂ ਟਰਾਂਸਫਾਰਮਰ ਜਿਹੜਾ ਉਹ ਬਹੁਤੇ ਕਰੰਟ ਨੂੰ ਬਰਦਾਸ਼ਤ ਕਰਕੇ ਅੱਗੇ ਇੱਕੋ ਜਿਹਾ ਕਰੰਟ ਦਿੰਦਾ ਹੈ, ਇਸੇ ਤਰੀਕੇ ਨਾਲ ਮੋਟਰਸਾਈਕਲ ਦੇ ਵਿੱਚ ਉਹ ਜਿਹੜੇ ਥੱਲੇ ਉੱਤੇ ਹੋਣ ਵਾਲੇ ਸ਼ੌਕ ਲੱਗੇ ਹੁੰਦੇ ਨੇ ਸ਼ੌਕ ਅਬਜ਼ੌਰਵਰ, ਅਸੀਂ ਉਹਨਾਂ ਨੂੰ ਸਾਰੇ ਸ਼ੌਕ ਹੀ ਆਖ ਦਿੰਦੇ। ਮਤਲਬ ਕਿ ਜਿਹੜੀ ਸ਼ੈ ਨੂੰ ਅਬਜ਼ੌਰਬ ਕਰਦਾ ਅਸੀਂ ਉਹਦਾ ਸਿੱਧਾ ਹੀ ਉਹ ਹੀ ਨਾਂ ਰੱਖਿਆ ਹੈ। ਮੈਨੂੰ ਚੇਤੇ ਆਇਆ ਅਟਕ ਦੇ ਵਿੱਚ ਸਾਡੇ ਕੋਈ ਨਿਊਕਲੀਅਰ ਟਾਈਪ ਦਾ ਕੋਈ ਆਂਦੇ ਨੇ ਕਿ ਕੋਈ ਉੱਥੇ ਇੰਸਟੀਚਿਊਟ ਬਣਾਇਆ, ਉਹਨੂੰ ਬੜਾ ਖੁਫੀਆ ਰੱਖਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਤੇ ਦੁਸ਼ਮਣ ਮੁਲਕ ਨੂੰ ਪਤਾ ਨਾ ਲੱਗ ਜਾਏ। ਇਹ ਉਸ ਜ਼ਮਾਨੇ ਦੀ ਗੱਲ ਹੈ, ਅੱਜ ਤੋਂ 20 25 30 ਸਾਲ ਪਹਿਲੇ, 35 ਸਾਲ ਪਹਿਲੇ, ਜਦੋਂ ਇੰਡੀਆ ਕੋਲੋਂ ਲੁਕਾ ਕੇ ਸਾਰੇ ਕੰਮ ਜਾਂ ਦੁਨੀਆ ਕੋਲ ਲੁਕਾ ਕੇ ਅਸੀਂ ਇਹ ਕੰਮ ਕਰਨ ਡਏ ਸਾਂ। ਲੁਕਾ ਕੇ ਉੱਥੇ ਫੈਕਟਰੀ ਬਣਾਈ ਤੇ ਪਿੰਡਾਂ ਵਾਲਿਆਂ ਨੇ ਉੱਥੇ ਜਿਹੜਾ ਸਟਾਫ ਸੀ ਉਹਦਾ ਨਾਂ ਹੀ ਬੰਬ ਫੈਕਟਰੀ ਸਟਾਫ ਰੱਖ ਦਿੱਤਾ। ਉੱਥੇ ਜਿਹੜੀਆਂ ਟਾਂਗੇ ਬੱਸਾਂ ਲਾਰੀਆਂ ਚੱਲਦੀਆਂ ਸਨ, ਉਹ ਉੱਥੇ ਬਾਹਰ ਕੰਡਕਟਰ ਖੜਾ ਕਹਿੰਦਾ ਹੁੰਦਾ ਸੀ ਵੀ ਆ ਜਾਓ ਵੀ ਬੰਬ ਫੈਕਟਰੀ ਵਾਲੇ ਆ ਜਾਓ ਵੀ ਬੰਬ ਫੈਕਟਰੀ ਵਾਲੇ ਆ ਜਾਓ। ਉਹ ਜਿਹੜੇ ਵੀ ਸਨ ਉਹ ਡਿਪਾਰਟਮੈਂਟ ਵਾਲੇ, ਉਹਨਾਂ ਆਖਿਆ ਵੀ ਚੰਗਾ ਅਸੀਂ ਇੱਥੇ ਲੁਕਾ ਕੇ ਬਣਾਉਣ ਦੀ ਇੰਸਟੀਚਿਊਟ ਕੋਸ਼ਿਸ਼ ਕੀਤੀ ਹੈ ਨਾ, ਤੇ ਉਹਦਾ ਨਾਂ ਹੀ ਸਿੱਧਾ ਬੰਬ ਫੈਕਟਰੀ ਰੱਖ ਦਿੱਤਾ। ਉਹੀ ਗੱਲ ਹੈ ਕਿ ਸ਼ੌਕ ਅਬਜ਼ੌਰਵਰ ਨੂੰ ਅਸੀਂ ਸਿੱਧਾ ਸ਼ੌਕ ਹੀ ਆਖਦੇ ਹਾਂ। ਤੇ ਬਹਰਹਾਲ ਉਹ ਯਾਮੇ ਦੇ ਸ਼ੌਕ ਤੁਹਾਨੂੰ ਪਤਾ ਥੋੜ੍ਹੇ ਜਿਹੇ ਲਿਫ ਜਾਂਦੇ ਸਨ, ਲੇਕਿਨ ਉਹ ਭਾਰ ਚੁੱਕਣ ਤੋਂ ਰੁਕਦਾ ਨਹੀਂ ਸੀ। ਧੂੰਆਂ ਕੱਚਾ ਮਾਰਦਾ ਸੀ ਕਿਉਂਕਿ 2 ਸਟ੍ਰੋਕ ਸੀ, ਲੇਕਿਨ ਗੁੱਜਰ ਲੈ ਕੇ ਉਹਨੂੰ ਟਾਈਮ ਦੇ ਉੱਤੇ ਅੱਪੜ ਜਾਂਦਾ ਸੀ ਔਰ ਪੂਰੇ ਲਾਹੌਰ ਦੇ ਵਿੱਚ ਦੁੱਧ ਜਿਹੜਾ ਵੰਡਦਾ ਸੀ। ਬਾਜੀ ਐਸੀ ਜਾਪਾਨ ਗਈ ਹੈ, ਪਤਾ ਨਹੀਂ ਉੱਥੇ ਕੀ ਫੂਕ ਮਾਰ ਕੇ ਆਈ ਹੈ ਕਿ ਜਾਪਾਨ ਦੀ ਬੜੀ ਵੱਡੀ ਮੰਨੀ ਪਰਮੰਨੀ ਕੰਪਨੀ ਹੈ, ਤੁਹਾਨੂੰ ਪਤਾ ਯਾਮਾਹਾ,
ਉਹਨਾਂ ਨੇ ਪਾਕਿਸਤਾਨ ਦੇ ਵਿੱਚ ਹੁਣ ਪ੍ਰੈਸ ਰਿਲੀਜ਼ ਕੱਢੀ ਹੈ ਕਿ ਅਸੀਂ ਪਾਕਿਸਤਾਨ 'ਚ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹ ਬੰਦ ਕਰ ਰਹੇ ਹਾਂ ਤੇ ਪਾਕਿਸਤਾਨ ਨੂੰ ਹਮੇਸ਼ਾ ਵਾਸਤੇ ਛੱਡ ਕੇ ਜਾ ਰਹੇ ਹਾਂ। ਇਹ ਜ਼ਾਹਿਰ ਹੈ ਇੱਕ ਬੜੀ ਦੁਖੀ ਖਬਰ ਹੈ, ਕਿਉਂਕਿ ਪਹਿਲੀ ਖਬਰ ਤੇ ਹੈ ਨਹੀਂ। ਇਸ ਤੋਂ ਪਹਿਲੇ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ 'ਚੋਂ ਸ਼ੈਲ ਜਾ ਚੁੱਕਿਆ, ਟੋਟੈਲ ਜਾ ਚੁੱਕਿਆ, ਪਾਕਿਸਤਾਨ 'ਚ ਊਬਰ ਜਾ ਚੁੱਕੀ, ਪਾਕਿਸਤਾਨ 'ਚ ਟੈਲੀਨੋਰ ਜਾ ਚੁੱਕਿਆ। ਤੇ ਮੈਂ ਨਾਂ ਲੈਂਦਾ ਰਹਾਂਗਾ ਕੰਪਨੀਆਂ ਤੇ ਰਾਤ ਹੋ ਜਾਏਗੀ, ਕਿਉਂਕਿ ਹਾਫਿਜ਼ ਸਾਹਿਬ ਨੇ ਤੁੰਨ ਕੇ ਰੱਖਣ ਵਾਲਾ ਕੰਮ ਕੀਤਾ ਹੈ। ਤੇ ਜਦੋਂ ਤੁੰਨ ਕੇ ਰੱਖੋ, ਕਦੀ ਤੁੰਨ ਕੇ ਵੇਖੀਏ ਕੁਛ ਹੈ, ਤੇ ਜਦੋਂ ਪਿਛਲੇ ਪਾਸਿਓਂ ਤੋਨਾ ਲੱਗਾ ਹੋਵੇ ਤੇ ਸ਼ਾਮਾਂ ਗਾਂਹ ਨੂੰ ਹੀ ਨਿਕਲਦੀਆਂ ਨੇ। ਤੇ ਇਹ ਸਾਰੀਆਂ ਕੰਪਨੀਆਂ ਜਿਹੜੀਆਂ ਗਾਂਹ ਦੀਆਂ ਗਾਂਹ ਨਿਕਲੀ ਜਾ ਰਹੀਆਂ ਨੇ। ਹੁਣ ਬਸ ਇੰਤਜ਼ਾਰ ਕਰੋ ਕਦੋਂ ਹੁੰਡਾ ਭੱਜਦਾ ਹੈ। ਤੇ ਵੈਸੇ ਤਾਂ ਉਹਦਾ ਨਾਂ ਹੋਂਡਾ ਹੈ, ਲੇਕਿਨ ਅਸੀਂ ਤਾਂ ਉਹਨੂੰ ਪੰਜਾਬੀ 'ਚ ਹੁੰਡਾ ਹੀ ਆਖਦੇ ਹਾਂ। ਤੇ ਵੈਸੇ ਕਈ ਲੋਕ ਜਿਹੜੀਆਂ ਮੁਰਗੇ ਦੀਆਂ ਲੱਤਾਂ ਨੇ ਉਹਨਾਂ ਨੂੰ ਵੀ ਹੁੰਡਾ ਹੀ ਆਖਦੇ ਨੇ, ਉਹ ਉਹਨਾਂ ਦੀ ਮਰਜ਼ੀ ਹੈ ਕਿਉਂ ਆਖਦੇ ਨੇ। ਲੇਕਿਨ ਚਲੋ, ਇਹ ਜਨਾਬ ਹਾਫਿਜ਼ ਜੀ ਨੇ ਤੁੰਨ ਕੇ ਰੱਖਿਆ। ਹੁਣ ਮੈਨੂੰ ਸਮਝ ਨਹੀਂ ਵੀ ਗੁੱਜਰਾਂ ਦੇ ਉੱਤੇ ਇਹ ਹੋਣ ਵਾਲਾ ਜਿਹੜਾ ਜ਼ੁਲਮ ਅਜ਼ੀਮ ਹੈ, ਇਹਦਾ ਹਿਸਾਬ ਕਿਸ ਤਰ੍ਹਾਂ ਲਿਆ ਜਾਏਗਾ। ਦੁੱਧ ਵਰਤਾਉਣ ਵਾਸਤੇ ਹੁਣ ਅਗਰ ਯਾਮੇ ਨਾ ਰਹੇ ਤੇ ਉਹ ਆਪਣਾ ਕੰਮ ਕਿਸ ਤਰੀਕੇ ਨਾਲ ਕਰਨਗੇ। ਹੁਣ ਜਿਹੜੇ ਪੁਰਾਣੇ ਯਾਮੇ ਨੇ ਉਹਨਾਂ ਦੀ ਸੁਣੀ ਜਾਣੀ ਹੈ, ਉਹਨਾਂ ਦੀਆਂ ਕੀਮਤਾਂ ਵੱਧ ਜਾਣੀਆਂ ਨੇ, ਕਿਉਂਕਿ ਨਵਾਂ ਯਾਮਾ ਹੁਣ ਆ ਨਹੀਂ ਰਿਹਾ। ਤੇ ਜਿਹੜੇ ਮਾਰਕੀਟ ਦੇ ਵਿੱਚ ਹੋਣੇ ਨੇ ਉਹਨਾਂ ਨੂੰ ਹੁਣ ਗੁਜਰਾਂ ਨੇ ਹੱਥੋਂ ਹੱਥ ਵੜ ਲੈਣਾ ਵੀ ਚਲੋ ਇਹਨਾਂ ਨੂੰ ਤੇ 4 ਸਾਲ ਜਿਹੜਾ ਉਹ ਚਲਾਓ। ਅੱਛਾ ਜੀ, ਇਹ ਖਬਰ ਹੋ ਗਈ। ਅਗਲੇ ਪਾਸੇ ਜ਼ਰਾ ਚੱਲਦੇ ਜੀ। ਅਗਲੇ ਪਾਸੇ ਜਨਾਬ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਨੇ ਨਵਾਂ ਐਲਾਨ ਕੀਤਾ ਹੈ। ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜਾ ਆਪਣਾ ਪਹਿਲੇ ਤਾਂ ਤੁਹਾਨੂੰ ਚੇਤੇ ਹੈ ਨਾ ਕਿ ਉਹਨਾਂ ਐਲਾਨ ਕੀਤਾ ਸੀ ਵੀ ਜਿਹੜਾ ਵੀ ਸੁਪਰੀਮ ਕੋਰਟ ਦਾ ਜੱਜ ਮਰ ਜਾਏ ਉਹਦੇ ਕਫਨ ਦਫਨ ਦਾ ਇੰਤਜ਼ਾਮ ਵੀ ਜਿਹੜਾ ਹੈ, ਉਹਦੀ ਦਫਨਾਉਣ ਦਾ ਉਹਦਾ ਪੂਰਾ ਸਿਸਟਮ ਜਿਹੜਾ ਹੈ ਉਹ ਸੁਪਰੀਮ ਕੋਰਟ ਆਫ ਪਾਕਿਸਤਾਨ ਮਤਲਬ ਰਿਆਸਤ ਪਾਕਿਸਤਾਨ ਮਤਲਬ ਤੁਸੀਂ ਇਹ ਜਿਹੜੇ ਵਿਚਾਰੇ ਫਲੱਡ ਦੇ ਵਿੱਚ ਨਹੀਂ ਇਸ ਵੇਲੇ ਗਰੀਬ ਉੱਥੇ ਤੁਹਾਨੂੰ ਪਤਾ ਜਿਹੜੇ ਮਰਨ ਡਏ, ਉਹਨਾਂ ਜਿਹੜੀ ਮਾਚਿਸ ਦੀ ਡੱਬੀ ਖਰੀਦਣੀ ਉੱਤੇ ਜਿਹੜਾ ਟੈਕਸ ਦੇਣਾ ਉਹ ਉਹਨਾਂ ਪੈਸਿਆਂ ਦੇ ਨਾਲ ਉਹਨਾਂ ਆਖਿਆ ਵੀ ਸੁਪਰੀਮ ਕੋਰਟ ਦੇ ਜੱਜ ਸਾਹਿਬ ਜਦੋਂ ਮਰ ਜਾਣ, ਕਿਉਂਕਿ ਤੁਹਾਨੂੰ ਪਤਾ ਗਰੀਬ ਹੁੰਦੇ ਨੇ ਨਾ, ਪੈਸੇ ਪੂਸੇ ਤੇ ਹੁੰਦੇ ਨਹੀਂ, ਲਵਾਰਸ ਹੁੰਦੀ ਪਿੱਛੋਂ ਫੈਮਿਲੀ, ਉਹ ਤੇ ਕਫਨ ਦਫਨ ਕਰ ਨਹੀਂ ਸਕਦੀ। ਤੇ ਉਹਨਾਂ ਆਖਿਆ ਵੀ ਸੁਪਰੀਮ ਕੋਰਟ ਜਿਹੜੀ ਹੈ ਉਹ ਮਤਲਬ ਕਿ ਹਕੂਮਤ ਪਾਕਿਸਤਾਨ ਉਹਨਾਂ ਦੇ ਕਫਨ ਦਫਨ ਦਾ ਸਾਰਾ ਇੰਤਜ਼ਾਮ ਜਿਹੜਾ ਕੁਲਾਂ ਸ਼ੁਲਾਂ ਦਾ ਕਫਨ, ਉਹ ਜਿਹੜੀ ਮੰਜੀ ਲੈ ਕੇ ਆਉਣੀ ਹੈ, ਚਾਦਰ ਪਾਉਣੀ ਉੱਤੇ, ਜਾਂ ਤਾਬੂਤ ਲਿਆ ਕੇ ਦੇਣਾ ਹੈ, ਜਾਂ ਕੋਈ ਜਿਹੜਾ ਅਤਰ ਮਨੀਰ ਉਹ ਜਿਹੜਾ ਲਾਉਂਦੇ ਨੇ ਮੁਰਦੇ ਨੂੰ, ਜਿਹੜਾ ਆਪਣਾ ਜਿਹੜੀ ਖੁਸ਼ਬੂ ਵਗੈਰਾ ਲਾਉਂਦੇ ਨੇ, ਨੱਕ ਦੇ ਵਿੱਚ ਰੂੰ ਦਿੰਦੇ ਨੇ, ਉਹ ਸਾਰਾ ਕੰਮ ਜਿਹੜਾ ਉਹ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਕਰਨਾ ਹੈ। ਔਰ ਮਤਲਬ ਕਿ ਸਰਕਾਰੀ ਖਰਚੇ ਤੋਂ ਉਹ ਜੱਜਾਂ ਨੂੰ ਉਹ ਸਾਰਾ ਜਿਹੜਾ ਕੰਮ ਕਰਕੇ ਸ਼ੁਕਰ ਕਰੋ ਵੀ ਅੰਦਰ ਬੰਦਾ ਨਹੀਂ ਨਾਲ ਕੋ ਬੰਦ ਕਰ ਦਿੰਦੇ ਵੀ ਜੱਜਾਂ ਦੇ ਹਿਸਾਬ ਥਾਂ ਤੇ ਜਦੋਂ ਫਰਿਸ਼ਤਿਆਂ ਨੇ ਹਿਸਾਬ ਲੈਣ ਆਉਣਾ ਉਹ ਵੀ ਉਸ ਬੰਦੇ ਨੇ ਦੇਣਾ, ਕਿਤੇ ਕਿਸੇ ਗਰੀਬ ਨੂੰ ਨਾਲ ਨਹੀਂ ਦੱਬ ਦਿੰਦੇ। ਇਹਨਾਂ ਦਾ ਵਸ ਚੱਲੇ ਤੇ ਕਿਸੇ ਗਰੀਬ ਨੂੰ ਨਾਲ ਘੱਲ ਦੇਣ ਵੀ ਲੈ ਬਈ ਜਿਸ ਵੇਲੇ ਫਰਿਸ਼ਤੇ ਆਉਣ ਸਾਰੇ ਜੁਰਮ ਤੂੰ ਕਬੂਲ ਕਰਨੇ ਤੇ ਜੱਜ ਸਾਹਿਬ ਨੂੰ ਤੋੜ ਛੱਡ ਕੇ ਆਉਣਾ ਜੰਨਤ ਤੱਕ ਤੂੰ। ਇਹ ਇਹਨਾਂ ਦੇ ਵਸ 'ਚ ਨਹੀਂ, ਵਰਨਾ ਕਰ ਜ਼ਰੂਰ ਦੇਣ। ਬਹਰਹਾਲ ਉਹਨਾਂ ਨੇ ਇਹ ਤੇ ਐਲਾਨ ਕੀਤਾ ਹੋਇਆ ਹੈ ਕਿ ਇਹ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਨੇ ਇਹਨਾਂ ਦੇ ਕਫਨ ਦਫਨ ਦਾ ਸਾਰਾ ਬੰਦੋਬਸਤ ਉੱਤੇ ਕਰਨਾ। ਮਤੀਉੱਲਾ ਜਾਨ ਸਾਹਿਬ ਨੇ ਬੜਾ ਅੱਛਾ ਤਬਸਰਾ ਕੀਤਾ। ਉਹਨਾਂ ਨੇ ਕਿਹਾ ਕਿਉਂ ਇਹ ਜੱਜ ਲਾਵਾਰਸ ਨੇ, ਇਹਨਾਂ ਦਾ ਕੋਈ ਪਿੱਛੋਂ ਵਾਰਿਸ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਦੱਬਣ ਵਾਸਤੇ ਕੋਈ ਨਹੀਂ ਹੈਗਾ, ਇਹਨਾਂ ਦਾ ਕਫਨ ਲੈਣ ਵਾਸਤੇ ਕੋਈ ਨਹੀਂ ਜਿਹੜਾ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਕਰਨਾ। ਲੇਕਿਨ ਬਹਰਹਾਲ ਇਹ ਚੀਫ ਜਸਟਿਸ ਸਾਹਿਬ ਤੇ ਕਰ ਚੁੱਕੇ ਨੇ। ਹੁਣ ਉਹਨਾਂ ਨਵਾਂ ਐਲਾਨ ਕੀਤਾ ਹੈ। ਉਹਨਾਂ ਕਿਹਾ ਜੀ ਕਿ ਵਜ਼ਾਰਤ ਦਾਖਲਾ ਇਸ ਚੀਜ਼ ਨੂੰ ਜ਼ਰੂਰੀ ਬਣਾਏ ਕਿ 3 ਪੁਲਿਸ ਦੇ ਅਹਿਲਕਾਰ ਕਮ ਅਜ਼ ਕਮ, ਹਾਂਜੀ ਕਮ ਅਜ਼ ਕਮ 3 ਅਹਿਲਕਾਰ ਜਿਹੜੇ ਨੇ ਉਹ ਰਿਟਾਇਰਡ ਜੱਜ ਦੇ ਨਾਲ ਹਰ ਵੇਲੇ ਡਿਊਟੀ ਦੇਣ। ਬੱਲੇ ਹੋ ਸ਼ੇਰ ਬੱਗੇ ਹੋ, ਛਾ ਗਏ ਹੋ। 3 ਜਿਹੜੇ ਪੁਲਿਸ ਅਹਿਲਕਾਰ ਨੇ ਉਹ ਰਿਟਾਇਰਡ ਸੁਪਰੀਮ ਕੋਰਟ ਦੇ ਜੱਜ ਦੇ ਨਾਲ ਡਿਊਟੀ ਦੇਣ। ਤੇ ਜਦੋਂ ਸੁਪਰੀਮ ਕੋਰਟ ਦਾ ਜੱਜ ਮਰ ਜਾਏ, ਜਦੋਂ ਸੁਪਰੀਮ ਕੋਰਟ ਦਾ ਜੱਜ ਮਰ ਜਾਏ ਤੇ ਉਹ 3 ਜਿਹੜੇ ਨੇ ਉਹ ਬੇਵਾ ਦੇ ਨਾਲ ਡਿਊਟੀ ਦੇਣ। ਹੁਣ ਇੱਥੇ ਇਹ ਗੱਲ ਨਹੀਂ ਪਤਾ ਲੱਗੀ ਵੀ ਕਈ ਜੱਜ ਸਾਹਿਬਾਨ ਦੀਆਂ ਵਿਆਹ ਤੇ ਇੱਕ ਤੋਂ ਬਹੁਤੇ ਨੇ, ਤੇ ਜੇ ਕੋਈ ਸ਼ਬਾਜ਼ ਸ਼ਰੀਫ ਸਾਹਿਬ ਵਰਗਾ ਜੱਜ ਮਰ ਗਿਆ, ਅੱਲਾ ਨਾ ਕਰੇ ਉਹ ਮਰਨ, ਲੰਮੀ ਜ਼ਿੰਦਗੀ ਹੋਵੇ, ਲੇਕਿਨ ਜਿਸ ਤਰ੍ਹਾਂ ਉਹਨਾਂ ਤੇ 4-5 ਥਾਂ ਤੇ ਕੜਾਕੇ ਪਾਏ ਨੇ, ਤੇ ਫਿਰ ਮੈਨੂੰ ਦੱਸੋ ਵੀ ਅੱਧੀ ਪੰਜਾਬ ਪੁਲਿਸ ਤੇ ਉੱਥੇ ਹੀ ਲੱਗ ਜਾਏਗੀ। ਪੰਜਾਬ ਪੁਲਿਸ ਕਹਿਤਾ ਇਸਲਾਮਾਬਾਦ ਪੁਲਿਸ ਸੁਪਰੀਮ ਕੋਰਟ ਤੇ ਇਸਲਾਮਾਬਾਦ ਪੁਲਿਸ ਦੇ ਅੰਡਰ ਹੈ, ਅੱਧੀ ਇਸਲਾਮਾਬਾਦ ਪੁਲਿਸ ਤੇ ਉੱਥੇ ਹੀ ਲੱਗ ਜਾਏਗੀ ਜਿੰਨੀਆਂ ਬੇਵਾ ਹੋਣਗੀਆਂ, ਕਿਉਂਕਿ ਉਹ ਤੇ ਬੇਵਾ ਵੀ ਅੱਧੀ ਦਰਜਨ ਛੱਡ ਕੇ ਜਾਣਗੇ। ਅੱਲਾ ਮੈਂ ਦੁਬਾਰਾ ਆਨਾ ਵੀ ਲੰਮੀ ਜ਼ਿੰਦਗੀ ਦੇਵੇ, ਲੇਕਿਨ ਅਸਾਂ ਇੱਕ ਦਿਨ ਤੇ ਸਾਰਿਆਂ ਨੇ ਤੁਰ ਜਾਣਾ। ਬਹਰਹਾਲ ਇਹ ਜਨਾਬ ਉਹਨਾਂ ਨੇ ਐਲਾਨ ਕੀਤਾ। ਬੜੀ ਮਿਹਰਬਾਨੀ ਹੈ ਜਨਾਬ, ਤੁਸੀਂ ਅਹਿਸਾਨ ਕੀਤਾ ਕੌਮ ਦੇ ਉੱਤੇ। ਜਨਾਬ ਜਸਟਿਸ ਯਾਹਿਆ ਅਫਰੀਦੀ ਸਾਹਿਬ, ਦੱਸੋ ਵੀ ਤੁਸੀਂ ਇਹਨਾਂ ਦਾ ਇਹ 3 ਅਗਰ ਤੁਸੀਂ ਇਹਨਾਂ ਨੂੰ ਨਾ ਦਿਓ ਆਪਣਾ ਜਿਹੜੇ ਸਿਕਿਉਰਿਟੀ ਗਾਰਡਸ ਨੇ ਪੁਲਿਸ ਦੇ ਵੱਲੋਂ, ਔਰ ਇਹਨਾਂ ਦੀ ਬੇਵਾ ਨੂੰ ਵੀ ਨਾ ਦਿਓ, ਔਰ ਇਹਨਾਂ ਦੇ ਕਫਨ ਦਾ ਇੰਤਜ਼ਾਮ ਵੀ ਰਿਆਸਤ ਪਾਕਿਸਤਾਨ ਨਾ ਕਰੇ, ਤਾਂ ਕਿਆਮਤ ਵਾਲੇ ਦਿਨ ਅਸੀਂ ਤਾਂ ਬਖਸ਼ੇ ਨਹੀਂ ਜਾਣਾ। ਇਹ ਤੁਸੀਂ ਸਾਡੇ ਤੋਂ ਜਿਹੜਾ ਵਜ਼ਨ ਲਾਇਆ ਹੈ ਔਰ ਜਿਹੜਾ ਤੁਸੀਂ ਕੌਮ ਤੇ ਐਡਾ ਵੱਡਾ ਅਜ਼ੀਮ ਅਹਿਸਾਨ ਕੀਤਾ, ਇਹਦੇ ਤੇ ਸਾਡੀਆਂ ਨਸਲਾਂ ਤੁਹਾਡੀਆਂ ਸ਼ੁਕਰਗੁਜ਼ਾਰ ਨੇ। ਆਓ ਰਲ ਕੇ ਸਾਰੇ ਲਾਨਤ ਪਾਈਏ, ਦਰੂਦ ਸ਼ਰੀਫ ਪੜ੍ਹੋ ਇੱਕ ਵਾਰੀ। ਤੇ ਅਗਰ ਤੇ ਮੈਂ ਗਲਤ ਆਨਾ ਤੇ ਫਿਰ ਅੱਲਾ ਮੀਆਂ ਮੈਨੂੰ ਸਜ਼ਾ ਦੇਵੇ, ਤੇ ਜੇ ਮੈਂ ਗਲਤ ਨਹੀਂ ਆਨਾ ਤੇ ਫਿਰ ਮੇਰੇ ਨਾਲ ਰਲ ਕੇ ਦਰੂਦ ਸ਼ਰੀਫ ਪੜ੍ਹੋ ਤੇ ਦੁਆ ਕਰੋ ਵੀ ਇਹ ਸਾਰੇ ਦੁਨੀਆ ਤੋਂ ਜਾਣ ਛੇਤੀ ਛੇਤੀ। ਮਾਜ਼ਰਤ, ਮੈਨੂੰ ਪਤਾ ਕਿਸੇ ਦੇ ਬਾਰੇ ਬਦਦੁਆ ਨਹੀਂ ਦੇਣੀ ਚਾਹੀਦੀ, ਲੇਕਿਨ ਇਹ ਜੋ ਗਰੀਬਾਂ ਨਾਲ ਕਰ ਰਹੇ ਨੇ, ਇੱਕ ਵਾਰ ਨਾ ਦਰੂਦ ਸ਼ਰੀਫ ਪੜ੍ਹੋ ਤੇ ਜੇ ਤੁਹਾਡਾ ਦਿਲ ਸਾਥ ਦਿੰਦਾ ਹੈ ਕਿ ਵਾਕਈ ਇਹਨਾਂ ਲੋਕਾਂ ਦਾ ਖੂਨ ਚੂਸਿਆ ਹੈ, ਤੇ ਫਿਰ ਆਓ ਫਿਰ ਦੁਆ ਕਰੀਏ ਵੀ ਇਹ ਸਾਰੇ ਜੱਜ ਛੇਤੀ ਛੇਤੀ ਰੱਬ ਕੋ ਪਹੁੰਚਣ, ਤਾਂ ਕਿ ਮਗਰੋਂ ਇਹਨਾਂ ਦੀਆਂ ਬੇਵਾ ਜਿਹੜੀਆਂ ਹੋਣ ਉਹਨਾਂ ਨੂੰ 3-3 ਪੁਲਿਸ ਵਾਲੇ ਸਿਕਿਉਰਿਟੀ ਗਾਰਡ ਵੀ ਲੱਭਣ। ਔਰ ਇਹ ਯਾਹਿਆ ਅਫਰੀਦੀ ਸਾਹਿਬ ਦੀ ਜ਼ਿੰਦਗੀ 'ਚ ਹੀ ਇਹਨਾਂ ਦੇ ਸਾਥੀ ਜਿਹੜੇ ਇਹੋ ਜਿਹੇ ਗੰਦੇ ਕੰਮ ਕਰਨ ਡਏ ਨੇ,
ਇਹਨਾਂ ਦਾ ਸਾਰਾ ਕਫਨ ਦਫਨ ਦਾ ਬੰਦੋਬਸਤ ਇਹਨਾਂ ਦੇ ਸਾਹਮਣੇ ਹੀ ਹੋ ਜਾਏ, ਇਹਨਾਂ ਨੂੰ ਕੋਈ ਪਰੇਸ਼ਾਨੀ ਨਾ ਰਹਿ ਜਾਏ ਕਿ ਕਫਨ ਦਫਨ ਦਾ ਬੰਦੋਬਸਤ ਹੋ ਸਕਿਆ ਕਿ ਨਹੀਂ। ਮਤਲਬ ਕੈਸੀਆਂ ਝੂਠਾਂ ਸਾਨੂੰ ਲੱਭੀਆਂ ਨੇ, ਮੈਂ ਕੀ ਕਹਿ ਸਕਣਾ। ਔਰ ਅਗਲੇ ਪਾਸੇ ਜਨਾਬ ਇਹ ਤੈयब ਬਲੋਚ, ਉਹ ਰਿਆਸਤ ਤੈयबा ਵਾਲਿਆਂ ਦਾ ਤैयब ਬਲੋਚ, ਤੁਹਾਨੂੰ ਪਤਾ ਕਿ ਸਾਡੇ ਫੀਲਡ ਮਾਰਸ਼ਲ ਸਾਹਿਬ ਰਿਆਸਤ ਤैयबा ਕਹਿੰਦੇ ਨੇ ਬਾਰ-ਬਾਰ ਇਮਰਾਨ ਖਾਨ ਦੀ ਜ਼ਿੱਦ 'ਚ। ਹੁਣ ਰਿਆਸਤ ਮਦੀਨਾ ਨੂੰ ਵੀ ਰਿਆਸਤ ਮਦੀਨਾ ਮੰਨਣ ਤੇ ਤਿਆਰ ਨਹੀਂ, ਉਹਨੂੰ ਵੀ ਰਿਆਸਤ ਤैयबा ਕਹਿੰਦੇ ਨੇ। ਰਿਆਸਤ ਤैयबा ਵਾਲਿਆਂ ਦਾ ਤैयब ਬਲੋਚ ਜਿਹੜਾ ਅਲੀਮਾ ਖਾਨ ਸਾਹਿਬਾ ਦੇ ਨਾਲ ਬਦਤਮੀਜ਼ੀ ਕਰਦਾ ਰਿਹਾ, ਹੁਣ ਉਹਦੀ ਹਮਾਇਤ ਦੇ ਵਿੱਚ ਝੂਠੀਆਂ ਤਸਵੀਰਾਂ ਸ਼ਾਇਆ ਕਰ ਰਹੇ ਨੇ। ਕੱਲ੍ਹ ਤਸਵੀਰਾਂ ਸ਼ਾਇਆ ਕੀਤੀਆਂ ਕਿ ਜਨਾਬ ਬੜੇ ਜਿਹੜੇ ਤैयब ਬਲੋਚ, ਰਿਆਸਤ ਤैयबा ਵਾਲਿਆਂ ਦੇ ਤैयब ਬਲੋਚ ਸਾਹਿਬ ਦੀ ਹਮਾਇਤ ਦੇ ਵਿੱਚ ਬੜੇ ਸਾਰੇ ਸਹਾਫੀ ਨਿਕਲ ਆਏ ਤੇ ਗਰਮੀ ਨਾਲ ਉੱਥੇ ਜਾਨ ਨਿਕਲਣ ਡਈ ਪਾਕਿਸਤਾਨ 'ਚ ਲੋਕਾਂ ਦੀ। ਥੋੜ੍ਹੀਆਂ ਤਸਵੀਰਾਂ ਸ਼ਾਇਆ ਕੀਤੀਆਂ, ਉਹ 'ਚ ਕੋਟੀਆਂ, ਸਵੈਟਰ ਤੇ ਮਫਰਲ ਪਾਏ ਨੇ ਲੋਕਾਂ ਨੇ ਗਲਾਂ 'ਚ। ਪਤਾ ਸਿਆਲਾਂ ਦੀਆਂ ਕੋਈ ਪੁਰਾਣੀਆਂ ਤਸਵੀਰਾਂ ਜਿਹੜੀਆਂ ਨੇ ਉਹ ਉਹਨਾਂ ਨੇ ਰਿਆਸਤ ਤैयबा ਵਾਲੇ ਤैयब ਬਲੋਚ ਦੇ ਹੱਕ ਦੇ ਵਿੱਚ ਜਾਰੀ ਕਰ ਦਿੱਤੀਆਂ। ਇਹ ਹਾਲ ਹੈ, ਮਤਲਬ ਹਰ ਸ਼ੈ ਜਿਹੜੀ ਹੈ ਉਹ ਉੱਥੇ 2 ਨੰਬਰੀ ਹੈ। ਅੱਛਾ ਜੀ, ਅੱਗੋਂ ਸਾਡੀ ਬਾਜੀ ਮਰੀਮ ਅਪੜੀ ਹੈ। ਤੁਹਾਨੂੰ ਦੱਸਿਆ ਹੀ ਸੀ ਅਸੀਂ ਬਾਜੀ ਦੇ ਜਾਣ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਇਹਨਾਂ ਜਲਾਲਪੁਰ ਜਾਣਾ, ਇੱਕ ਦਿਨ ਪਹਿਲਾਂ ਦੱਸਿਆ ਸੀ। ਉੱਥੋਂ ਦੇ DC ਕਮਿਸ਼ਨਰ ਨੇ ਹੱਥ ਵੀ ਜੋੜੇ ਸੀ ਵੀ ਬਾਜੀ ਇੱਥੇ ਨਾ ਆਈ, ਇੱਥੇ ਸਾਡੇ ਹਾਲਾਤ ਬੜੇ ਮਾੜੇ ਨੇ। ਲੇਕਿਨ ਬਾਜੀ ਜਿਹੜੀ ਹੈ ਉਹ ਬਾਜ਼ ਨਹੀਂ ਆਈ। ਹੁਣ ਖਬਰ ਉੱਥੋਂ ਇਹ ਆਉਣ ਡਈ ਹੈ ਕਿ ਬਾਜੀ ਦੇ ਜਾਣ ਦੀ ਵਜ੍ਹਾ ਤੋਂ ਕਸ਼ਤੀਆਂ ਸਾਰੀਆਂ ਇਸ ਪਾਸੇ ਲਾਤੀਆਂ। ਰਾਬਿਆ ਨਾਮੀ ਇੱਕ ਖਾਤੂਨ, ਸ਼ਾਇਦ 22 ਜਾਂ 26 ਸਾਲ ਉਹਦੀ ਉਮਰ ਸੀ, ਉਹਦੇ 2 ਬੱਚੇ ਡੁੱਬ ਕੇ ਮਰ ਗਏ। ਔਰ ਕਿਉਂਕਿ ਉੱਥੇ ਕਸ਼ਤੀ ਮੁਯੱਸਰ ਨਾ ਹੋਈ, ਕਸ਼ਤੀਆਂ ਸਾਰੀਆਂ ਬਾਜੀ ਮਰੀਮ ਦੇ ਇੰਤਜ਼ਾਮ ਤੇ ਲਾਤੀਆਂ ਸਨ। ਇਸੇ ਵਜ੍ਹਾ ਤੋਂ, ਇਸੇ ਗੁੱਸੇ 'ਚ ਜਾਂ ਇਸ ਗਮ ਦੇ ਵਿੱਚ, ਗੁੱਸਾ ਕਿਉਂ ਕਹਿਣਾ, ਇਸੇ ਗਮ 'ਚ ਉਹ ਜਿਹੜੀ ਰਾਬਿਆ ਬੀਬੀ ਸੀ ਉਹਨੇ ਆਪ ਵੀ ਪਾਣੀ 'ਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਲੈ ਲਈ। ਇਹ ਹੁਣ ਬਾਜੀ ਮਰੀਮ ਨੂੰ ਇਹ ਸਿਹਰਾ ਗਿਆ ਹੈ। ਇਹ ਵਾਕਈ ਅਗਰ ਉੱਥੋਂ ਦੇ ਕਮਿਸ਼ਨਰ, ਡਿਪਟੀ ਕਮਿਸ਼ਨਰ ਦੀ ਗੱਲ ਮੰਨ ਲੈਂਦੀ ਔਰ ਉਸ ਪਾਸੇ ਨਾ ਜਾਂਦੀ ਤੇ ਕੁਝ ਬਚਤ ਹੋ ਜਾਂਦੀ। ਲੇਕਿਨ ਜ਼ਾਹਿਰ ਹੈ ਇਹਨਾਂ ਨੇ ਤੇ ਇਸ ਵੇਲੇ ਮੈਂ ਤੁਹਾਨੂੰ ਆਖਿਆ ਨਾ ਵੀ ਉਹ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਮੁੰਡਾ ਉੱਚੀ ਆਵਾਜ਼ ਦੇ ਵਿੱਚ ਗਾਣਾ ਸੁਣ ਰਿਹਾ ਸੀ ਵੀ ਝਾਂਜਰ ਦੀ ਪਾਵਾਂ ਛਣਕਾਰ, ਤੇ ਉਹਦੇ ਤੇ ਨਾ ਮੁਕੱਦਮਾ ਦੇ ਛੱਡਿਆ ਵੀ ਇਹਨੇ ਇਹ ਗਾਣਾ ਕਿਉਂ ਸੁਣਿਆ। ਉਹਨੇ ਇਕਬਾਲੇ ਜੁਰਮ ਵੀ ਕੀਤਾ ਕਿ ਹਾਂਜੀ ਮੈਂ ਸੁਣ ਰਿਹਾ ਸਾਂ ਝਾਂਜਰ ਦੀ ਪਾਵਾਂ ਛਣਕਾਰ ਔਰ ਮੈਂ ਉੱਚਾ ਗਾਣਾ ਸੁਣਦਾ, ਮੇਰਾ ਸ਼ੌਕ ਹੈ, ਤੇ ਉਹਨਾਂ ਉੱਤੇ FIR ਦੇ ਚੜੀ। ਇੱਕ ਪਾਸੇ ਹਾਲਾਤ ਇਹ ਨੇ ਤੇ ਦੂਜੇ ਪਾਸੇ ਬਾਜੀ ਜਿਹੜੀ ਉਹ ਜ਼ਿੰਮੇਦਾਰ ਬਣ ਰਹੀ। ਪਰ ਇਹ ਜ਼ਰਾ ਵੀਡੀਓ ਵੇਖੋ, ਇਹ ਪਹਿਲਾਂ ਜ਼ਰਾ ਵੀਡੀਓ ਵੇਖੋ ਨਾਲ, ਤੇ ਇਹ ਵੀਡੀਓ ਨੂੰ ਜਿਸ ਤਰ੍ਹਾਂ ਤੁਸੀਂ ਵੇਖਦੇ ਜਾਣਾ, ਆਪਣੇ ਆਪ ਕੋ ਸਵਾਲ ਪੁੱਛਣਾ ਵੀ ਤੁਹਾਨੂੰ ਇਹਦੇ ਵਿੱਚ ਕੋਈ ਇਰਰੈਗੂਲਰਿਟੀ ਨਜ਼ਰ ਆ ਰਹੀ। ਮੈਂ ਚਾਹਾਂਗਾ ਵੀ ਇਹ ਜ਼ਰਾ ਥੋੜੀ ਜਿਹੀ ਵੱਡੀ ਕਰਕੇ ਵੀਡੀਓ ਦਿਖਾਉਣ ਮੁੰਡੇ ਐਡੀਟਿੰਗ ਕਰਦੇ ਹੋਏ। ਇਹ ਜ਼ਰਾ ਦੱਸੋ ਵੀ ਤੁਹਾਨੂੰ ਕੋਈ ਇਹਦੇ ਵਿੱਚ ਇਰਰੈਗੂਲਰਿਟੀ ਨਜ਼ਰ ਆ ਰਹੀ ਹੈ, ਇਸ ਵੀਡੀਓ 'ਚ ਕੋਈ ਚੀਜ਼ ਤੁਸੀਂ ਵੇਖ ਪਾ ਰਹੇ ਹੋ, ਤੁਹਾਨੂੰ ਸਮਝ ਆ ਰਹੀ ਕਿ ਬਾਜੀ ਕੋਈ ਚੀਜ਼ ਰੂਟੀਨ ਤੋਂ ਹਟ ਕੇ ਕਰ ਰਹੀ ਹੈ। ਹੁਣ ਮੈਂ ਦੱਸਣਾ ਤੁਹਾਨੂੰ ਮੈਨੂੰ ਕੀ ਨਜ਼ਰ ਆਇਆ। ਮੈਨੂੰ ਨਜ਼ਰ ਇਹ ਆਇਆ ਕਿ ਜਦੋਂ ਇੱਕ ਔਰਤ ਤੋਂ ਮਾਂ ਬਣਦੀ ਹੈ, ਮਤਲਬ ਲੜਕੀ ਤੋਂ ਮਾਂ ਬਣਦੀ ਹੈ, ਤੇ ਮੈਂ ਪਹਿਲਾਂ ਵੀ ਇੱਕ ਦਿਨ ਤੁਹਾਨੂੰ ਦੱਸਿਆ ਸੀ ਵੀ ਪੂਰੀ ਕਾਇਨਾਤ ਦੀ ਜਿਹੜੀ ਮੁਹੱਬਤ ਹੁੰਦੀ ਹੈ, ਜਿਹੜੀ ਪੂਰੀ ਕਾਇਨਾਤ ਦੀ ਜਿਹੜੀ ਇੱਕ ਸਿਲਾ ਰਹਿਮੀ ਹੁੰਦੀ ਹੈ, ਇੱਕ ਪੂਰੀ ਕਾਇਨਾਤ ਦੀ ਜਿਹੜੀ ਐਂਪਥੀ ਹੁੰਦੀ ਹੈ, ਉਹ ਅੱਲਾ ਦੀ ਜ਼ਾਤ ਉਸ ਔਰਤ ਦੇ ਸੀਨੇ 'ਚ ਪਾ ਦਿੰਦੀ ਹੈ, ਆਪਣੇ ਬੱਚੇ ਵਾਸਤੇ ਵੀ ਔਰ ਦੂਜਿਆਂ ਦੇ ਬੱਚੇ ਵਾਸਤੇ ਵੀ। ਸਪੈਸ਼ਲੀ ਜਦੋਂ ਉਹ ਔਰਤ ਕਿਸੇ ਵੀ ਬੱਚੇ ਨੂੰ ਜਿਹੜਾ ਉਹਦੇ ਆਪਣੇ ਬੱਚਿਆਂ ਵਰਗਾ ਬੱਚਾ ਹੁੰਦਾ ਹੈ, ਉਹਨੂੰ ਮੁਸੀਬਤ 'ਚ ਵੇਖਦੀ ਹੈ ਤੇ ਉਹਦਾ ਦਿਲ ਪਸੀਜ ਜਾਂਦਾ ਹੈ। ਲੇਕਿਨ ਉਹਦੇ ਵਾਸਤੇ ਜ਼ਰੂਰੀ ਹੈ ਕਿ ਉਸ ਔਰਤ ਦੇ ਆਪਣੇ ਅੰਦਰ ਐਂਪਥੀ ਹੋਵੇ। ਹੁਣ ਇਹ ਜ਼ਰਾ ਵੀਡੀਓ ਨੂੰ ਵੇਖਣਾ ਹੈ ਗੌਰ ਨਾਲ। ਬਾਜੀ ਸਾਲਣ ਪਾ ਕੇ ਦੇ ਰਹੀ ਹੈ। ਬਾਜੀ ਨੂੰ ਤੇ ਇੱਕ ਤੇ ਕੋਈ ਪਤਾ ਨਹੀਂ ਵੀ ਜਿਹੜੇ ਸਾਹਮਣੇ ਬੈਠੇ ਨੇ ਕਿੰਨੇ ਲੋਕ ਬੈਠੇ ਨੇ ਤੇ ਉਹਨਾਂ ਨੂੰ ਕਿੰਨਾ ਸਾਲਣ ਪਾ ਕੇ ਦੇਣਾ ਵੀ ਇਸ ਡੋਂਗੇ ਨਾਲ ਕੰਮ ਪੂਰਾ ਹੋ ਜਾਏ। ਦੂਜਾ ਜ਼ਰਾ ਬਾਜੀ ਨੇ ਜਿਹੜਾ ਪਲੇਟਾਂ 'ਚ ਸਾਲਣ ਪਾਇਆ, ਉਹ ਵੇਖੋ, ਕਿਸੇ ਨੂੰ 1 ਬੋਟੀ ਪਾਤੀ ਹੈ ਤੇ ਕਿਸੇ ਨੂੰ 3 ਪਾਤੀਆਂ ਨੇ। ਕਦੇ ਜ਼ਿੰਦਗੀ 'ਚ ਆਪਣੇ ਬੱਚਿਆਂ ਨੂੰ ਰੋਟੀ ਪਾ ਕੇ ਦਿੱਤੀ ਹੁੰਦੀ, ਕਦੇ ਵਰਤਾਇਆ ਹੁੰਦਾ, ਕਦੀ ਆਪਣੇ ਬੱਚਿਆਂ ਦੀ ਮਾਂ ਬਣ ਕੇ। ਮੈਂ ਕੋਈ ਬਾਜੀ ਦੇ ਮਾਂ ਹੋਣ ਤੇ ਜਾਂ ਨਾ ਹੋਣ ਤੇ ਤਾਨਾ ਨਹੀਂ ਦੇ ਰਿਹਾ, ਪਰ ਮੈਂ ਤੇ ਜਿਹੜੀ ਇਹ ਬਾਜੀ ਕਾਰਵਾਈ ਕਰ ਰਹੀ ਟਿਕਟੌਕ ਲਈ, ਉਹਦੇ ਤੇ ਕਮੈਂਟ ਕਰ ਰਿਹਾ। ਔਰ ਮੈਨੂੰ ਇੱਥੋਂ ਲੱਗ ਰਿਹਾ ਕਿ ਜੇ ਇਸ ਖਾਤੂਨ ਨੂੰ ਪਲੇਟਾਂ 'ਚ ਇੱਕੋ ਜਿਹਾ ਸਾਲਣ ਵੀ ਨਹੀਂ ਪਾਉਣਾ ਆਉਣ ਡਿਆ, ਕਿਉਂਕਿ ਚੀਫ ਮਿਨਿਸਟਰ ਵੀ ਹੈ ਨਾ ਤੇ ਮਾਂ ਵੀ ਹੈ, ਸਾਹਮਣੇ ਬੈਠੇ ਬੱਚੇ ਇੱਕੋ ਜਿਹੇ ਹੀ ਨੇ, ਜਿਹੜੇ ਮਾਂ ਕਰ ਰਹੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਸਕ੍ਰਿਪਟ ਹੀ ਦਿੱਤਾ ਹੈ ਕਿ ਹਰ ਗੱਲ ਨਾਲ ਮਾਂ ਜੀ ਕਰ ਰਹੇ ਨੇ। ਇਹ ਹੁਣ ਨਵੀਂ ਖੁਆਇਸ਼ ਹੈ। ਤੁਹਾਨੂੰ ਮੈਂ ਦੱਸਿਆ ਸੀ ਕਿ ਮਾਂ ਜੀ ਦੀ ਜਿਹੜੀ ਵਾਰਡਰੂਬ ਹੈ ਉਹ ਵੀ ਬਦਲ ਦਿੱਤੀ ਸੀ। ਬਹੁਤ ਵੱਡੀ ਇੱਕ ਜਗ੍ਹਾ ਤੋਂ ਇਹ ਫਰਮਾਇਸ਼ ਆਈ ਸੀ ਵੀ ਤੁਸੀਂ ਕੱਪੜੇ ਜ਼ਰਾ ਸਫਿਆਨੇ ਰੰਗ ਦੇ ਪਾਓ, ਦੁਪੱਟੇ ਛਪੱਟੇ ਵੱਡੇ ਕਰੋ, ਚਾਦਰਾਂ ਵੱਡੀਆਂ ਕਰੋ। ਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਉਹ ਕਦੇ ਬਾਜੀ ਦੇ ਕੋਲੋਂ ਕੁਤਾਹੀ ਹੁੰਦੀ ਹੈ, ਲੇਕਿਨ ਉਸ ਖੁਆਇਸ਼ ਤੋਂ ਬਾਅਦ ਜਿਹੜੇ ਕੱਪੜੇ ਨੇ ਉਹ ਬਾਜੀ ਨੇ ਸਫਿਆਨਾ ਕਰ ਦਿੱਤੇ ਨੇ, ਚਾਦਰਾਂ ਵੱਡੀਆਂ ਕਰ ਦਿੱਤੀਆਂ ਨੇ, ਘੜੀਆਂ ਛੜੀਆਂ ਮਹਿੰਗੀਆਂ ਲੱਥ ਗਈਆਂ ਨੇ। ਉਹ ਤਾਂ ਮੇਰਾ ਖਿਆਲ ਸਾਡਾ ਹੀ ਕਸੂਰ ਹੈ ਉਹਦੇ ਵਿੱਚ ਹੀਰੇ ਦੀਆਂ ਅੰਗੂਠੀਆਂ ਤੇ ਘੜੀਆਂ ਦੇ ਬਾਰੇ ਤੇ। ਬਹਰਹਾਲ ਉਹ ਹੁਣ ਜਿਹੜਾ ਸਾਲਣ ਪਾ ਕੇ ਬਾਜੀ ਦੇ ਰਹੀ ਹੈ, ਉਹ ਤੁਸੀਂ ਵੇਖ ਲਿਆ ਵੀ ਕਿਸੇ ਨੂੰ ਵੱਧ ਤੇ ਕਿਸੇ ਨੂੰ ਘੱਟ। ਉੱਥੋਂ ਇਹ ਨਜ਼ਰ ਆਉਂਦਾ ਵੀ ਕਦੀ ਘਰ ਵੀ ਬਾਜੀ ਨੇ ਚਲੋ ਟਿਕਟੌਕ ਬਣਾਉਣ ਵਾਸਤੇ ਹੀ ਮਾਂ ਬਣ ਕੇ ਕੰਮ ਕਰ ਲੈਂਦੀ ਤੇ ਚੱਲ ਸ਼ਾਇਦ ਇਹ ਕੰਮ ਨਾ ਹੁੰਦਾ। ਦੂਜਾ, ਬਾਜੀ ਇਸ ਵੇਲੇ ਰੋਟੀ ਫੜਾ ਰਹੀ ਹੈ ਤਾਂ ਵੇਖੋ ਬਾਜੀ ਨੂੰ ਕੋਈ ਪਤਾ ਨਹੀਂ। ਰੋਟੀ ਜਦੋਂ ਚੁੱਕੀ ਹੈ ਤਾਂ ਬਾਜੀ ਨੂੰ ਕੋਈ ਸੈਂਸ ਨਹੀਂ ਵੀ ਉਹ ਦਰਮਿਆਨ 'ਚੋਂ ਕੱਟੀ ਹੋਈ, ਮਤਲਬ 2 ਹਿੱਸੇ ਨੇ, ਤੇ ਉਹ ਰੋਟੀ ਨੂੰ ਕਿਸ ਤਰ੍ਹਾਂ ਚੁੱਕਣਾ ਹੈ ਤੇ ਕਿਸ ਤਰ੍ਹਾਂ ਅੱਗੇ ਦੇਣਾ ਹੈ। ਬਾਜੀ ਜਿਸ ਤਰੀਕੇ ਨਾਲ ਰੋਟੀ ਉਸ ਬੱਚੇ ਨੂੰ ਦੇ ਰਹੀ ਹੈ ਤੋੜ ਕੇ,
ਉੱਥੋਂ ਤੁਹਾਨੂੰ ਸਾਰੀ ਗੱਲ ਕਮਿਊਨੀਕੇਟ ਹੋ ਜਾਂਦੀ ਹੈ। ਲੇਕਿਨ ਇੱਕ ਤੇ ਪੜ੍ਹੇ ਲਿਖੇ ਨਹੀਂ, ਦੂਜੀ ਕੋਸ਼ਿਸ਼ ਨਹੀਂ ਕਰਦੇ। ਯਕੀਨ ਕਰੋ ਇੱਥੇ ਕੋਈ ਐਕਟਰੈਸ ਵੀ ਲਿਆਉਂਦੇ ਨਾ, ਉਹ ਵੀ ਬਿਹਤਰ ਪਰਫਾਰਮ ਕਰਦੀ ਹੈ ਸਕ੍ਰਿਪਟ ਦੇ ਉੱਤੇ। ਉਹਨੂੰ ਕਮ ਅਜ਼ ਕਮ ਪਤਾ ਹੁੰਦਾ ਕਿ ਇਹ ਪਿਛਲੇ ਪਾਸੇ ਵੀਡੀਓ ਜਿਹੜੀ ਹੈ ਉਹ ਬਣ ਰਹੀ ਹੈ। ਲੇਕਿਨ ਚਲੋ ਇਹ ਤਾਂ ਸਾਡੀ ਬਾਜੀ ਹੈ, ਜ਼ਾਹਿਰ ਹੈ। ਕਦੀ ਦੂਰ ਖਲੋ ਕੇ ਕਸ਼ਤੀਆਂ ਵਾਲਿਆਂ ਨੂੰ ਕੋਈ ਮੀਲ ਦੂਰ ਤੋਂ ਹੀ ਖਿਤਾਬ ਕਰ ਲੈਂਦੀ ਹੈ ਬਗੈਰ ਕਿਸੇ ਸਪੀਕਰ ਤੋਂ, ਕਦੀ ਇਹ ਕੰਮ ਕਰ ਲੈਂਦੀ ਹੈ। ਬਾਜੀ ਤੇ ਫਿਰ ਬਾਜੀ ਹੋਈ, ਤੁਹਾਨੂੰ ਪਤਾ ਹੀ ਹੈ। ਅੱਛਾ ਜੀ, ਅਗਲੇ ਪਾਸੇ ਜਿਹੜੀ ਖਬਰ ਤੁਹਾਨੂੰ ਦੇਣੀ ਹੈ ਉਹ ਇਹ ਹੈ ਕਿ ਖਾਨੇਵਾਲ ਕੋਟ ਇਸਲਾਮ ਮਰਕਜ਼ ਗੰਦਮ ਮਹਿਕਮਾ ਫੂਡ ਪੰਜਾਬ, ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਦਿਨ ਸੀ, ਸਾਰਿਆਂ ਨੂੰ ਪਤਾ ਸੀ ਕਿ ਸੈਲਾਬ ਆ ਰਿਹਾ, ਔਰ ਅਸੀਂ ਤੁਹਾਨੂੰ ਕਿਹਾ ਵੀ ਸੀ ਵੀ ਹੁਣ ਅੱਗੋਂ, ਅਸੀਂ ਕਿਹਾ ਸਾਰੀ ਦੁਨੀਆ ਨੂੰ ਪਤਾ ਸੀ ਕਿ ਅੱਗੋਂ ਇਹ ਸਾਊਥ ਪੰਜਾਬ ਸੈਲਾਬ ਜਾਣਾ, ਹੁਣੇ ਤੋਂ ਪਤਾ ਵੀ ਅੱਗੋਂ ਇਹ ਸਿੰਧ ਸੈਲਾਬ ਜਾਣਾ। ਉੱਥੇ ਜਨਾਬ ਜਿਹੜੀ ਕਰੋੜਾਂ ਅਰਬਾਂ ਰੁਪਈਆਂ ਦੀ ਜਿਹੜੀ ਗੰਦਮ ਸੀ ਸਰਕਾਰੀ, ਉਹ ਉੱਥੇ ਉਹਨਾਂ ਨੇ ਨਹੀਂ ਚੁੱਕੀ ਉੱਥੋਂ, ਔਰ ਉਹ ਪਾਣੀ 'ਚ ਬਹਿ ਗਈ। ਇੱਕ ਪਾਸੇ ਗਰੀਬ ਦਾਣੇ ਦਾਣੇ ਨੂੰ ਤਰਸ ਰਿਹਾ, ਪੂਰੇ ਪਾਕਿਸਤਾਨ ਦੇ ਵਿੱਚ ਫਸਲ ਜਿਹੜੀ ਉਜੜ ਗਈ, ਔਰ ਬੜੇ ਸਾਰੇ ਇਲਾਕੇ ਨੇ ਜਿਹੜੇ ਅਜੇ ਪਾਣੀ ਤੋਂ ਬਚੇ ਨੇ, ਉੱਥੇ ਗੰਦਮ ਸ਼ਿਫਟ ਕੀਤੀ ਜਾ ਸਕਦੀ ਸੀ। ਇੰਨੇ ਦਿਨ ਲੱਭੇ ਸਨ, ਕਮ ਅਜ਼ ਕਮ 15 ਦਿਨ ਲੱਭੇ ਸਨ। ਇਹਨਾਂ ਨੇ ਉਹ ਗੰਦਮ ਉੱਥੋਂ ਨਹੀਂ ਚੁੱਕੀ, ਔਰ ਖਾਨੇਵਾਲ ਦਾ ਜਿਹੜਾ ਮਹਿਕਮਾ ਫੂਡ ਪੰਜਾਬ ਦਾ ਦਫ਼ਤਰ ਸੀ, ਇਹ ਅੱਲਾ ਦਾ ਅਜ਼ਾਬ ਹੀ ਆਉਣਾ ਇਹਨਾਂ ਦੇ ਉੱਤੇ। ਲੇਕਿਨ ਪਤਾ ਨਹੀਂ ਆਉਣਾ ਕਿਦੋਂ ਇਹਨਾਂ ਬਗੈਰਤਾਂ ਦੇ ਉੱਤੇ ਜਿਹੜਾ ਆਵਾਮ ਦੇ ਨਾਲ ਇਹ ਕੰਮ ਕਰ ਰਹੇ ਨੇ। ਤੇ ਵਜ਼ੀਰ ਆਲਾ ਮਰੀਮ ਨਵਾਜ਼ ਦੀ ਜ਼ੇਰ ਸਦਾਰਤ ਖਸੂਸੀ ਇਜਲਾਸ 'ਚ ਗੰਦਮ ਦੀ ਜ਼ਖੀਰਾ ਅੰਦੋਜ਼ੀ ਦੇ ਬਾਰੇ ਅਹਿਮ ਫੈਸਲੇ ਵੀ ਹੋਏ ਸੀ, ਤੁਹਾਨੂੰ ਚੇਤੇ ਹੋਏਗਾ। ਇਹ ਖਬਰ ਵੀ ਜਾਰੀ ਕੀਤੀ ਗਈ ਸੀ। ਉਸ ਦੇ ਬਾਵਜੂਦ ਖਾਨੇਵਾਲ ਨੇ ਸਾਰੀ ਗੰਦਮ ਜਿਹੜੀ ਉਹ ਰੋੜ ਛੱਡੀ ਹੈ ਪਾਣੀ ਦੇ ਵਿੱਚ, ਔਰ ਜ਼ਾਹਿਰ ਹੈ ਵਿੱਚੋਂ ਚੋਰੀ ਕਰ ਲਈ ਹੋਣੀ ਹੈ, ਤੇ ਖਾਣਾ ਪੂਰੀ ਕਰਨ ਵਾਸਤੇ ਹੁਣ ਲਿਖ ਦੇਣਗੇ ਵੀ ਸਾਰੀ ਰੁੜ ਗਈ ਹੈ। ਇਹ ਵੀ ਇਹਨਾਂ ਨੇ ਮਾਮਲਾ ਜਿਹੜਾ ਉਹ ਕਰ ਦਿੱਤਾ। ਅੱਛਾ ਜੀ, ਇਹ ਅੱਗੋਂ ਇੱਕ ਵੀਡੀਓ ਵੇਖੋ, ਇਹ ਬੰਦਾ ਗੌਰ ਨਾਲ ਵੇਖੋ। ਇਹ ਵੀ ਵੀਡੀਓ ਤੁਸੀਂ ਵੇਖ ਕੇ ਵੇਖਣਾ ਹੈ ਵੀ ਤੁਹਾਨੂੰ ਕੀ ਇਹਦੇ 'ਚ ਨਜ਼ਰ ਆਇਆ। ਡੀਸੀ ਸਾਹਿਬ ਨੇ, ਇਹ ਵੀ ਟਿਕਟੌਕ ਦੇ ਬੜੇ ਬਾਦਸ਼ਾਹ ਨੇ, ਬਾਜੀ ਤਰ੍ਹਾਂ ਰੋਜ਼ ਟਿਕਟੌਕ ਬਣਾਉਂਦੇ ਨੇ। ਇਹ ਜ਼ਰਾ ਵੀਡੀਓ ਗੌਰ ਨਾਲ ਦੇਖੋ, ਬੰਦਾ ਇਹਨਾਂ ਕੱਢਿਆ, ਬੰਦਾ ਬਚਾਇਆ, ਤੇ ਬੰਦੇ ਨੂੰ ਜਿਹੜਾ ਹੈ ਨਾ ਉਸ ਤੋਂ ਬਾਅਦ ਲਾਈਫ ਜੈਕਟ ਵੀ ਪਵਾਈ ਹੈ। ਲੇਕਿਨ ਹੁਣ ਦੋਹਰੇ ਮੈਂ ਤੁਹਾਡੇ ਸਾਹਮਣੇ ਵੀਡੀਓ ਰੱਖਣਾ ਤੇ ਗੌਰ ਕਰਨਾ। ਇੱਕ ਤੇ ਬੰਦਾ ਜਿਹੜਾ ਉਹਦੀ ਸ਼ੇਵ ਬੜੀ ਕੱਸ ਕੇ ਹੋਈ ਹੈ, ਸਮਝਦੇ ਹੋ ਨਾ, ਉਹ ਦਿਖਾਇਆ ਹੈ ਵੀ ਸੈਲਾਬਜ਼ਦਗਾਨ ਹੈ, ਕੋਈ ਫਸਿਆ ਸੈਲਾਬ ਦੇ ਵਿੱਚ, ਲੇਕਿਨ ਸ਼ੇਵ ਉਹਨੇ ਬੜੀ ਕੱਸ ਕੇ। ਪਿੰਡਾਂ 'ਚ ਤੁਹਾਨੂੰ ਪਤਾ ਨਾਈ ਕਰਦੇ ਨੇ, ਹੁਣ ਮੈਨੂੰ ਇਹ ਨਹੀਂ ਪਤਾ ਵੀ ਕਿਹੜਾ ਨਾਈ ਹੈ ਜਿਹੜਾ ਕਸ਼ਤੀਆਂ ਜਾ ਕੇ ਇਹਨਾਂ ਦੀ ਸ਼ੇਵ ਕਰਦਾ ਰਿਹਾ। ਇਹ ਜਿਹੜੇ ਸਰਕਾਰ ਤਰਨ ਡਏ ਸਨ, ਇਹਨਾਂ ਦੀ ਏਡੀ ਜਨਾਬ ਇਹ ਉਂਝ ਹੀ ਜਿਵੇਂ ਪਲੇਟਲੈਟਸ ਵਾਲੇ ਜ਼ਮਾਨੇ ਦੇ ਵਿੱਚ ਉਹ ਜੀ ਕੱਸ ਕੇ ਮੇਰੀ ਸ਼ੇਵ ਨਹੀਂ ਹੋਈ, ਮੇਰੇ ਕੋਲੋਂ ਨਹੀਂ ਕੀਤੀ ਗਈ ਪਿਛਲੇ 2 ਦਿਨਾਂ 'ਚ, ਤੇ ਭਾਈ ਉਹਨਾਂ ਦੀ ਕੱਸ ਕੇ ਸ਼ੇਵ ਹੋਈ ਹੈ। ਨੰਬਰ 1। ਨੰਬਰ 2, ਜ਼ਰਾ ਤੈਰਾਕੀ ਵੇਖੋ। ਇਹਦਾ ਜਵਾਨ ਹੈ, ਅੱਲਾ ਇਹਨੂੰ ਜ਼ਿੰਦਗੀ ਦੇਵੇ, ਤੈਰਾਕੀ ਕਰਨ ਡਿਆ ਜਿਵੇਂ ਓਲੰਪਿਕਸ ਦੇ ਵਿੱਚ ਤੈਰਾਕੀ ਕਰੀਦੀ ਹੈ। ਮਤਲਬ ਉਹਦੀ ਤੈਰਾਕੀ ਕਰਨ ਤੋਂ ਤੁਹਾਨੂੰ ਵਾਜ਼ੇ ਨਜ਼ਰ ਆ ਰਿਹਾ ਵੀ ਉਹਨੂੰ ਤਰਨਾ ਆਉਂਦਾ ਹੈ। ਲੇਕਿਨ ਇਹਨਾਂ ਨੇ ਤਰਨ ਵਾਲੇ ਬੰਦੇ ਨੂੰ ਇੰਜ ਬਚਾਇਆ ਹੈ, ਉਹਨੇ ਕਸ਼ਤੀ 'ਚ ਆ ਕੇ ਇਹੋ ਜਿਹੀ ਐਕਟਿੰਗ ਕੀਤੀ ਹੈ ਜਿਵੇਂ ਬਸ ਉਹ ਤੇ ਪਾਣੀ ਦੇ ਥੱਲੇ ਉਹਨੂੰ ਜਾ ਕੇ ਕੱਢਿਆ। ਮਤਲਬ ਇੱਕ ਤੇ ਪੜ੍ਹੇ ਲਿਖੇ ਨਹੀਂ, ਦੂਜੀ ਕੋਸ਼ਿਸ਼ ਨਹੀਂ ਕਰਦੇ, ਬੰਦਿਆਂ ਨੂੰ ਆਪੇ ਹੀ ਸੁੱਟ ਪਾਣੀ 'ਚ ਤੇ ਟਿਕਟੌਕ ਬਣਾਉਂਦੇ ਨੇ। ਇਹ ਵੀ ਨਹੀਂ ਸੋਚਦੇ ਵੀ ਲੋਕੀ ਬੜੇ ਧਿਆਨ ਨਾਲ ਅਬਜ਼ਰਵ ਕਰ ਰਹੇ ਨੇ ਤੇ ਇਹਨਾਂ ਨੂੰ ਨੰਗਿਆਂ ਕਰ ਦੇਣਗੇ ਲੋਕ ਸੋਸ਼ਲ ਮੀਡੀਆ ਦੇ ਉੱਤੇ, ਜੋ ਇਹ ਹਮਾਕਤਾਂ ਔਰ ਬੇਸ਼ਰਮੀਆਂ ਕਰ ਰਹੇ ਨੇ। ਕੌਣ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਮੰਨੇਗਾ। ਅੱਛਾ ਜੀ, ਅੱਗੋਂ ਮੋਬਾਈਲ ਫੋਨ ਖੋਹਣ ਦੇ ਛੀਨਣ ਦੇ ਦੌਰਾਨ ਪੁਲਿਸ ਮੁਕਾਬਲੇ ਦੇ ਵਿੱਚ ਗ੍ਰਿਫਤਾਰ ਹੋਣ ਵਾਲਾ ਮੁਜਰਮ ਜਿਹੜਾ ਉਹਨੂੰ 27 ਸਾਲ ਕੈਦ ਦੇ ਦਿੱਤੀ। ਹਾਂਜੀ, ਗੌਰ ਨਾਲ ਸੁਣੋ। ਮੋਬਾਈਲ ਫੋਨ ਖੋਹਣ ਲੱਗਾ ਸੀ ਕੋਈ ਬੰਦਾ, ਪੁਲਿਸ ਨੇ ਉਹਨੂੰ ਫੜ ਲਿਆ, ਉਹਨੂੰ ਅਦਾਲਤ ਨੇ ਸਜ਼ਾ ਦਿੱਤੀ ਹੈ 27 ਸਾਲ। ਇੱਥੇ ਜਿਹੜਾ ਆਈਨ ਤੋੜ ਲੈਂਦਾ, ਹਕੂਮਤ ਖੋਹ ਲੈਂਦਾ, ਇੱਥੇ ਅਪਾਰਟਮੈਂਟ ਬਾਹਰ ਬਣਾ ਲੈਂਦਾ, ਪੂਰੇ ਮੁਲਕ ਦੇ ਵਿੱਚ ਮੁਸ਼ਤਾਕ ਚੀਨੀ ਵਾਲਾ, ਪਾਪੜ ਵਾਲਾ, ਪਤਾ ਨਹੀਂ ਕੀ ਕੁਛ ਕਰ ਜਾਂਦੇ ਨੇ, ਉਹਨਾਂ ਨੂੰ 27 ਦਿਨ ਦੀ ਵੀ ਸਜ਼ਾ ਨਹੀਂ ਹੈ। ਲੇਕਿਨ ਮੋਬਾਈਲ ਖੋਹਣ ਵਾਲੇ ਨੂੰ ਜਿਹੜਾ ਉਹ 27 ਸਾਲ ਦੀ ਸਜ਼ਾ ਹੈ। ਕੰਮ ਤੇ ਇਹਨਾਂ ਦੇ ਪੂਰੇ ਨੇ ਵੀ ਨੇਪਾਲ ਇੱਥੇ ਬਣੇ, ਕੰਮ ਇਹਨਾਂ ਦੇ ਪੂਰੇ ਨੇ, ਖੁਆਇਸ਼ ਵੀ ਇਹਨਾਂ ਦੀ ਪੂਰੀ ਹੈ ਵੀ ਨੇਪਾਲ ਬਣੇ। ਹੁਣ ਨੇਪਾਲ ਨੇ ਬਣਨਾ ਕਿ ਨਹੀਂ ਬਣਨਾ ਇਹ ਸਾਨੂੰ ਨਹੀਂ ਪਤਾ, ਲੇਕਿਨ ਕਾਰਨਾਮੇ ਇਹਨਾਂ ਨੇ ਪੂਰੇ ਕੀਤੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।